ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੀਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਬੀਰ ਜੀ ਜੁੜਦੇ ਨੇ ਅਤੇ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਜਿਹੜੇ ਆ ਉਹ ਸਾਂਝ ਪਾਉਂਦੇ ਨੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਨਾਲ ਹੀ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕਿਰਨ ਕਮਲ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਨਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਚੱਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ। ਅੱਜ ਕਹਿੰਦੇ ਭੁੱਖ ਨਹੀਂ ਲੱਗਦੀ ਹੈਗੀ, ਇਹਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੈਗੇ ਅਦਰਕ ਦੀ ਚਟਨੀ ਬਣਾ ਕੇ, ਨਿੰਬੂ ਨਿਚੋੜ ਕੇ, ਧਨੀਆ ਪਾ ਕੇ, ਅਦਰਕ ਧਨੀਆ ਨਿੰਬੂ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਖਾਣ ਲਾ ਜਾਓ। ਅਤੇ ਆਪਣੇ ਚਾਹੇ ਕਾਲਾ ਲੂਣ ਪਾ ਲਓ, ਚਾਹੇ ਸੀ ਸਾਲਟ ਪਾ ਲਓ ਵਿੱਚ, ਉਹ ਵਧੀਆ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਐਂ ਕਰੋ, 1 ਚਮਚਾ ਮੇਥੀ ਦਾਣੇ ਦਾ ਲੈਣਾ ਹੈਗਾ। ਫਰਾਈ ਪੈਨ ਮੈਂ ਥੋੜ੍ਹਾ ਘੀ ਪਾ ਕੇ ਉਹਨੂੰ ਭੁੰਨਣਾ ਹੈਗਾ ਜੀ। ਜਦ ਥੋੜ੍ਹਾ ਲਾਲ ਜਿਹਾ ਹੋ ਜਾਵੇ ਉਹਨੂੰ ਪੀ ਕੇ, ਚਾਹੇ ਅਸੀਂ ਉਹਦੇ ਵਿੱਚੋਂ ਸ਼ਹਿਦ ਦਾ ਚਮਚਾ ਮਿਲਾ ਕੇ ਖਾਣਾ ਹੈਗਾ। ਜਾਂ ਜੇ ਪੀਣਾ ਦਾ ਜਾਂ ਪੇਸਟ ਜਾਂ ਬਣ ਜਾਏਗਾ, ਉਹ ਤੁਸੀਂ ਆਪਣੇ ਚੱਟ ਲੈਣਾ ਹੈਗਾ। ਇਹ ਵਧੀਆ ਚੀਜ਼ ਰਹੂਗੀ। ਫਿਰ ਧਨੀਆ, ਛੋਟੀ ਇਲਾਇਚੀ ਅਤੇ ਕਾਲੀ ਮਿਰਚਾਂ, ਇਹ ਬਰਾਬਰ ਪੀਸ ਲੈਣੀਆਂ ਚੀਜ਼ਾਂ ਲੈ ਕੇ। ਇਹਦੇ ਵਿੱਚ ਤੁਸੀਂ ਅੱਧਾ ਕੁ ਚਮਚਾ ਇਹਦਾ ਅਤੇ ਵਿੱਚ ਥੋੜ੍ਹਾ ਜਿਹਾ ਘੀ ਪਾ ਕੇ ਉਹ ਖਾਣਾ ਹੈਗਾ ਜੀ। ਦੇਸੀ ਘੀ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਜਿਹੜਾ ਹਰਾ ਧਨੀਆ ਹੁੰਦਾ ਉਹੀ ਤੁਸੀਂ ਆਪਣੇ ਜ਼ਿਆਦਾ ਯੂਜ਼ ਲਾ ਜਾਓ ਕਰਨ, ਚਾਹੇ ਤਾਂ ਆਪਣੇ ਇੱਕ ਗੁੱਛੀ ਦੇ ਭਾਵੇਂ ਜੂਸ ਜਿਹਾ ਕੱਢ ਕੇ ਉਹਦਾ ਧਨੀਏ ਦਾ, ਉਹੀ ਤੁਸੀਂ ਆਪਣੇ ਨਿੰਬੂ ਜੁੜ ਕੇ ਲਾ ਜਾਓ ਖਾਣ। ਭੁੱਖ ਲਗਾ ਦੂਗਾ ਸਾਨੂੰ, ਵਧੀਆ ਚੀਜ਼ ਹੈਗੀ। ਨਹੀਂ ਤਾਂ ਸੌਂਫ ਦੇ ਵਿੱਚੋਂ ਤੁਸੀਂ ਸੌਂਫ ਲੈ ਲੈਣੀ ਹੈਗੀ, ਉਹਦੇ ਵਿੱਚੋਂ ਥੋੜ੍ਹੀ ਮਾੜੀ ਭਾਵੇਂ ਜਵੈਣ ਵੀ ਪਾ ਸਕਦੇ ਹੈਗੇ, ਥੋੜ੍ਹਾ ਜੀਰਾ ਪਾ ਲਓ ਅਤੇ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਰੱਖ ਦੇਣਾ ਹੈਗਾ ਐਨ ਗਿੱਲਾ ਜਿਹਾ ਕਰਕੇ ਗਾਰੇ ਵਾਂਗਰ। ਜਦੋਂ ਸੁੱਕ ਗਿਆ ਫਿਰ ਤੁਸੀਂ ਉਹਨੂੰ ਤੁਸੀਂ ਖਾ ਸਕਦੇ ਚਮਚਾ। ਇਹ ਤੁਸੀਂ ਕਰ ਸਕਦੇ। ਨਹੀਂ ਤਾਂ 2-3 ਚਮਚੇ ਤੁਲਸੀ ਦਾ ਰਸ, 1 ਚਮਚਾ ਸ਼ਹਿਦ ਮਿਲਾ ਕੇ ਇਹ ਖਾ ਲਓ। ਨਹੀਂ ਤਾਂ 5-6 ਸੁੱਕੇ ਔਲੇ ਲੈ ਕੇ ਉਹਨੂੰ ਪਾਣੀ ਨੂੰ ਭਿਓ ਦੇਣਾ ਹੈਗਾ। ਉਹਦੇ ਵਿੱਚੋਂ ਅੰਦਾਜ਼ੇ ਨਾਲ ਤੁਸੀਂ ਜਾਂ ਭਿੱਜ ਗਏ ਸਵੇਰ ਨੂੰ ਓਵਰਨਾਈਟ ਭਿਓ ਦਿਓ। ਉਹਦੇ ਵਿੱਚ ਥੋੜ੍ਹਾ ਜਿਹਾ ਜੀਰਾ, ਕਾਲੀ ਮਿਰਚ, ਸੇਂਦਾ ਲੂਣ ਇਹ ਪਾ ਕੇ ਤੁਸੀਂ ਖਾਣ ਲੱਗ ਜਾਓ। ਇਹ ਵੀ ਵਧੀਆ ਚੀਜ਼ ਰਹੂਗੀ। ਫਿਰ ਤੁਸੀਂ ਖੰਜੂਰਾਂ ਜਿਹੜੀਆਂ ਹੁੰਦੀਆਂ 3-4 ਖੰਜੂਰਾਂ ਪਾਣੀਆਂ ਭਿਓ ਕੇ ਰੱਖ ਦਿਓ। ਜਦ ਨਰਮ ਜਿਹੀਆਂ ਹੋ ਗਈਆਂ ਉਹਦੇ ਬੀਜ ਕੱਢ ਕੇ ਉਹਦੇ ਉੱਤੇ ਨਿੰਬੂ ਨਿਚੋੜ ਕੇ ਤੁਸੀਂ ਖਾਣਾ ਹੈਗਾ। ਇਹ ਤੁਸੀਂ ਕਰਕੇ ਦੇਖ ਲਓ ਜੀ ਖੰਘ ਵਾਸਤੇ। ਬਾਕੀ ਜਿਹੜੇ ਕਹਿੰਦੇ ਤੇ ਨੱਕ ਦੇ ਵਿੱਚੋਂ ਪਾਣੀ ਆਉਂਦਾ ਹੈਗਾ, ਉਹ 1 ਚਮਚਾ ਖਸਖਸ ਦਾ ਰੋਜ਼ ਖਾਣ ਲੱਗ ਜਿਵੇਂ, ਉਹ ਠੀਕ ਰਹੂਗਾ। ਨਹੀਂ ਤਾਂ 1 ਚਮਚਾ ਖਸਖਸ ਦਾ ਅਤੇ 5-6-7 ਬਦਾਮ ਤੁਸੀਂ ਲੈ ਲੈਣੇ ਹੈਗੇ, 4 ਛੋਟੀਆਂ ਇਲਾਇਚੀਆਂ, 6 ਕਾਲੀਆਂ ਮਿਰਚਾਂ, ਇਹਨਾਂ ਨੂੰ ਪਾਣੀ ਵਿੱਚ ਭਿਓ ਕੇ ਤੁਸੀਂ ਰੱਖ ਦਿਓ। ਜਾਂ ਜੇ ਨਹੀਂ ਵੀ ਰੱਖਣਾ ਤੁਸੀਂ ਭਾਵੇਂ ਇਹਦਾ ਮਿਕਸ ਜਿਹਾ ਕਰਕੇ ਖਾ ਸਕਦੇ ਹੈਗੇ ਭਾਵੇਂ ਤੁਸੀਂ, ਨਹੀਂ ਤਾਂ ਗ੍ਰਾਇੰਡ ਕਰਕੇ ਖਾ ਸਕਦੇ ਹੈਗੇ ਜੀ। ਜੇ ਪਾਣੀ ਵਿੱਚ ਭਿਓ ਕੇ ਖਾਣੀਆਂ ਹੈਗੀਆਂ ਤਾਂ ਪਾਣੀ ਵਿੱਚ ਭਿਓ ਕੇ ਅਤੇ ਬਦਾਮਾਂ ਦੇ ਛਿਲਕ ਲਾ ਕੇ ਉਹਦਾ ਮਿਕਸੀ ਵਿੱਚ ਪਾ ਕੇ ਗ੍ਰਾਇੰਡ ਜਿਹਾ ਕਰਕੇ ਮਾੜਾ ਦੁੱਧ ਜਿਹਾ ਪਾ ਲਓ ਭਾਵੇਂ, ਉਹਦੀ ਲੇਵੀ ਜਿਹੜੀ ਬਣਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਹੀਂ ਤਾਂ ਅੱਧਾ ਚਮਚਾ ਤੁਸੀਂ ਐਂ ਕਰੋ, ਫਰਾਈ ਪੈਨ ਤੁਸੀਂ ਲੈ ਲੈਣਾ ਹੈਗਾ। ਫਰਾਈ ਪੈਨ ਦੇ ਵਿੱਚੋਂ ਤੁਸੀਂ ਇੱਕ ਗੱਠੀ, ਜਿਹੜੀ ਅੱਧੀ ਕੁ ਗੱਠੀ ਭਾਵੇਂ ਹਲਦੀ ਦੀ ਹੁੰਦੀ, ਜਿਹੜੀ ਗੱਠੀ ਵਾਲੀ ਹਲਦੀ, ਉਹਦੇ ਵਿੱਚੋਂ ਤੁਸੀਂ ਸਿੱਟ ਦੇਣੀ ਹੈਗੀ ਫਰਾਈ ਪੈਨ 'ਚ। ਜਾਂ ਗਰਮ ਜਿਹਾ ਹੋ ਗਿਆ ਉਹ ਜਦ ਧੂੰਆਂ ਨਿਕਲੂਗਾ ਤੁਸੀਂ ਉਹ ਧੂੰਆਂ ਤੁਸੀਂ ਨੱਕ ਨਾਲ ਉੱਪਰ ਨੂੰ ਸੁੰਘਣਾ ਹੈਗਾ ਜੀ। ਇਹਦੇ ਨਾਲ ਜੇ ਤੁਹਾਨੂੰ ਐਲਰਜੀ ਹੈਗੀ ਨੱਕ
ਜਾਂ ਕੋਈ ਹੋਰ ਹੈਗੀ, ਨਜ਼ਲਾ ਆਉਂਦਾ ਹੋਵੇ, ਛਿੰਕਾਂ ਆਉਂਦੀਆਂ ਹੋਵੇ, ਪਾਣੀ ਬਹਿੰਦਾ ਹੋਵੇ, ਸਾਰਾ ਠੀਕ ਹੋ ਜਾਂਦਾ। ਜਾਂ ਫਿਰ ਤੁਸੀਂ ਆਪਣੇ ਤਵੇ ਉੱਤੇ ਗਰਮ ਤਵਾ ਕਰਕੇ ਉਹਦੇ ਲੌਂਗ ਪਾ ਦੇਣੇ, ਲੌਂਗਾਂ ਦੀ ਸੁਆਹ ਜੀ ਬਣਾਉਣੀ ਹੈਗੀ। ਸੁਆਹ ਬਣਾ ਕੇ ਤੁਸੀਂ ਆਪਣੇ ਇੱਕ ਚੁਟਕੀ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਕੱਚਾ ਪਿਆਜ਼ ਤੁਸੀਂ ਖਾ ਲਓ, ਇਹਦੇ ਨਾਲ ਪਾਣੀ ਸਾਰਾ ਹਟ ਜਾਂਦਾ ਹੈਗਾ। ਜੇ ਐਲਰਜੀ ਕਰਕੇ ਹੈਗਾ ਤਾਂ ਤੁਸੀਂ ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀ, ਮਿਸ਼ਰੀ ਧਾਗੇ ਵਾਲੀ ਅਤੇ ਤੁਲਸੀ, ਇਹ ਸਾਰੀਆਂ ਚੀਜ਼ਾਂ ਲੈਣੀਆਂ ਤੁਸੀਂ ਬਰਾਬਰ ਬਰਾਬਰ। ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀਆਂ, ਮਿਸ਼ਰੀ ਅਤੇ ਤੁਲਸੀ 10-10 ਗ੍ਰਾਮ ਲੈ ਲਓ ਭਾਵੇਂ। ਅਤੇ ਆਪਣੇ ਇਹ ਤੁਸੀਂ ਜਦ ਕੁੱਟ ਕੇ ਪੀਸ ਲਿਆ ਤਾਂ ਇਹਦੇ ਵਿੱਚੋਂ ਤੁਸੀਂ ਆਪਣੇ ਮਣੱਕੇ ਦੋ ਕੁ ਗਿਆ ਉਨੇ ਕੁ ਮਣੱਕੇ ਪਾਣੇ ਜਿਹਦੀ ਇਹਦੇ ਚਟਨੀ ਜੀ ਬਣ ਜਾਵੇ। ਜੇ 50 ਗ੍ਰਾਮ ਹੋ ਗਏ ਸਾਰੀਆਂ ਚੀਜ਼ਾਂ ਤਾਂ 50 ਗ੍ਰਾਮ ਤੁਸੀਂ ਮਣੱਕੇ ਪਾ ਲਓ। ਐਂ ਕਰ ਲਓ ਸਿੱਧਾ ਹਿਸਾਬ, ਜਿੰਨੀ ਸਾਰੀ ਚੀਜ਼ ਤੋਲਮ ਬਣੂਗੀ ਉਹਨੇ ਮਣੱਕੇ ਪਾ ਕੇ ਇਹਦੀ ਗੋਲੀਆਂ ਜਾਂ ਤੁਸੀਂ ਵੱਟ ਲਓ ਜਾਂ ਉਹ ਤੁਸੀਂ ਇੱਕ ਚਮਚਾ ਖਾ ਲਓ। ਇਹਦੇ ਨਾਲ ਵੀ ਥੋੜ੍ਹਾ ਨੱਕ ਦਾ ਪਾਣੀ ਹਟ ਜੂਗਾ। ਜੇ ਐਲਰਜੀ ਕਰਕੇ ਹੈਗੀ ਤਾਂ ਆਪਣੇ 10 ਗ੍ਰਾਮ ਤੁਸੀਂ ਦਾਲਚੀਨੀ ਲੈਣੀ ਹੈਗੀ ਅਤੇ 40 ਗ੍ਰਾਮ ਲੈਣੀ ਹੈਗੀ ਮੁਲੱਠੀ, ਮਗਾਂ ਲੈਣੀਆਂ ਹੈਗੇ 30 ਗ੍ਰਾਮ, ਛੋਟੀ ਇਲਾਇਚੀਆਂ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਤੁਸੀਂ ਲੈ ਕੇ ਆਉਂਦੇ ਅੱਧਾ ਚਮਚਾ, ਚਾਹੇ ਤਾਂ ਅਸੀਂ ਖਾ ਲਓ ਚਾਹੇ ਸ਼ਾਇਦ ਮਾਂ ਲਾ ਕੇ ਖਾ ਲਓ। ਜਿਹੜੇ ਕਹਿੰਦੇ ਸੀਗੇ ਸਾਹ ਫੁੱਲਦਾ ਹੈਗਾ, ਉਹ ਪਿਆਜ਼ ਦਾ ਰਸ ਲੈ ਸਕਦੇ ਹੈਗੇ 1-2 ਚਮਚੇ, 1 ਚਮਚਾ ਵਿੱਚ ਮਾਮਨੇ ਸ਼ਾਇਦ, ਇਹ ਮਿਲਾ ਕੇ ਖਾ ਲਿਆ ਕਰੇ। ਗਲੇ ਸਾਹ ਵਾਸਤੇ ਵੀ ਚੰਗਾ ਹੈਗਾ ਇਹ, ਅਤੇ ਗਲੇ ਜਿਹਨਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਉਹ ਵੀ ਠੀਕ ਕਰ ਦਿੰਦਾ ਜੀ। ਜਾਂ ਫਿਰ ਨਹੀਂ ਤਾਂ 5-6 ਤੁਲਸੀ ਦੇ ਪੱਤੇ ਲੈ ਕੇ ਉਹਨਾਂ ਨੂੰ ਕੁੱਟ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਖਾ ਸਕਦੇ ਹੈਗੇ। ਨਹੀਂ ਤਾਂ ਅਰੰਡੀ ਦਾ ਤੇਲ 1 ਚਮਚਾ, ਸ਼ਹਿਦ 1 ਚਮਚਾ, ਇਹ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ। ਨਹੀਂ ਤਾਂ ਸੁੰਡ, ਕਾਲੀ ਮਿਰਚਾਂ ਅਤੇ ਮਗਾਂ ਅਤੇ ਆਪਣੇ ਮਿਸ਼ਰੀ, ਇਹ ਬਰਾਬਰ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਸਕਦੇ ਹੈਗੇ। ਫਿਰ ਅਨਾਜ ਦਾ ਛਿਲਕਾ, ਜਿਹੜੇ ਅਨਾਜ ਦਾ ਉਹਦਾ ਛਿਲਕੇ ਸੁਕਾ ਲਓ ਉਹਨਾਂ ਦੇ, ਜਾਂ ਪਾਊਡਰ ਜਿਹਾ ਬਣਾ ਲਓ, ਅੱਧਾ ਚਮਚਾ ਇਹ ਅਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਹੱਥਾਂ ਪੈਰਾਂ 'ਚੋਂ ਸੇਕ ਜਿਹੜਾ ਕਹਿੰਦੇ ਤੇ ਨਿਕਲਦਾ ਹੈਗਾ, ਉਹ ਤਾਂ ਔਲੇ ਦਾ ਜ਼ਿਆਦਾ ਯੂਜ਼ ਕਰਨ ਲੱਗ ਜਾਓ ਜੀ। ਜਾਂ ਤਾਂ ਔਲੇ ਦਾ ਹੀ ਮੁਰੱਬਾ ਖਾ ਲਿਆ ਕਰੋ, ਇਹ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਫਿਰ ਗੁਲਕੰਦ ਤੁਸੀਂ ਖਾ ਸਕਦੇ ਹੈਗੇ, ਜਾਂ ਫਿਰ ਤੁਸੀਂ ਔਲੇ ਦਾ ਜੂਸ ਹੀ ਪੀਣ ਲੱਗ ਜਾਓ। ਨਹੀਂ ਤਾਂ 4-5 ਚਮਚੇ ਸਵੇਰ ਨੂੰ ਗਲਾਸ ਮਾ ਪਾਣੀ ਪਿਓ ਕੇ ਉਹਦੇ ਵਿੱਚ ਉਹਨੇ ਉਹ ਪੀ ਲਿਆ ਕਰੋ। 1 ਗਲਾਸ ਪਾਣੀ ਮੈਂ 4-5 ਚਮਚੇ ਪਾ ਲੈਣੇ ਔਲੇ ਦਾ ਜੂਸ ਦਾ। ਜਾਂ ਫਿਰ ਤੁਸੀਂ ਸ਼ਤਾਵਰ ਲੈਣਾ ਹੈਗਾ, ਸਟੋਰਾਂ 'ਚ ਮਿਲ ਜਾਂਦਾ ਸ਼ਤਾਵਰ, 1 ਚਮਚਾ ਅਤੇ 1 ਚਮਚਾ ਮਿਸ਼ਰੀ, ਇਹ ਸਵੇਰ ਨੂੰ ਖਾਣਾ ਅਤੇ ਅਸੀਂ ਸ਼ਾਮ ਨੂੰ ਖਾਣਾ ਹੈ। ਜਾਂ ਫਿਰ ਨਹੀਂ ਤਾਂ ਸੌਂਫ, ਧਨੀਆ ਅਤੇ ਮਿਸ਼ਰੀ, ਇਹ ਬਰਾਬਰ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਤਾਂ ਸੇਕ ਸੁਕ ਜਿਹੜਾ ਨਿਕਲਣਾ ਬੰਦ ਹੋ ਜਾਂਦਾ। ਜਾਂ ਫਿਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਇਹਦੇ ਵਿੱਚੋਂ ਤੁਸੀਂ ਅਸਗੰਧ ਲੈ ਸਕਦੇ ਹੈਗੇ ਅਤੇ ਸੂਰਜਮੁਖੀ ਦੇ ਬੀਜ, ਇਹ ਰੋਹ ਲੈਣੇ ਹੈਗੇ। ਸੂਰਜਮੁਖੀ ਦੇ ਬੀਜ ਕੱਚੇ ਜਿਹੜੇ ਹੁੰਦੇ ਆ, ਭੁੰਨੇ ਹੋਏ ਨਹੀਂ ਲੈਣੇ। ਉਹਨਾਂ ਨੂੰ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ। ਨਹੀਂ ਅਸਗੰਧ ਮਿਲਦੀ ਤੁਹਾਨੂੰ ਤਾਂ ਤੁਸੀਂ ਖਸਖਸ ਲੈ ਸਕਦੇ ਹੈਗੇ, ਖਸਖਸ ਅਤੇ ਸੂਰਜਮੁਖੀ ਦੇ ਬੀਜ, ਇਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ, 1-1 ਚਮਚਾ ਵੀ ਲੈ ਸਕਦੇ ਹੈ। ਕਿਹੜਾ ਕੋਈ ਵਾਲੀ ਇਹ ਲੈ ਸਕਦੇ ਹੈਗੇ। ਨਹੀਂ ਤਾਂ ਜਿਹੜੀ ਬੜੀ ਹਾੜਾਂ ਹੁੰਦੀਆਂ, ਪੀਲੀਆਂ ਹਾੜਾਂ ਜਿਹਨਾਂ ਨੂੰ ਕਹਿੰਦੇ, ਉਹ ਅਤੇ ਸੁੰਡ ਅਤੇ ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਫਿਰ ਲੈ ਸਕਦੇ ਹੈ ਤੁਸੀਂ ਔਲਾ ਪਾਊਡਰ, ਸਰਬਗੰਧਾ ਅਤੇ ਗਲੋ, ਇਹ ਬਰਾਬਰ ਬਰਾਬਰ ਤਿੰਨੇ ਚੀਜ਼ਾਂ ਮਿਕਸ ਕਰਕੇ ਅੱਧਾ ਚਮਚਾ ਲੈਣਾ ਜਿਹਦਾ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹਦੇ ਵਿੱਚ ਮਤਲਬ ਤੁਸੀਂ ਫਿਰ ਆਪਣੇ ਤਰਬੂਜ ਦਾ ਜੂਸ ਵਧੀਆ ਰਹਿੰਦਾ ਜੀ। ਤਰਬੂਜ ਤੁਸੀਂ ਆਪਣੇ ਘਰ ਕੱਢ ਕੇ ਜੂਸ, ਉਹ ਨਿੰਬੂ ਨਿਚੋੜ ਕੇ ਉਹ ਤੁਸੀਂ ਆਪਣੇ ਪੀ ਲਓ। ਫਿਰ ਰੋਟੀ ਦੀ ਖਾਣੇ ਦੇ ਬਾਅਦ ਤੁਸੀਂ ਪਪੀਤਾ ਜ਼ਰੂਰ ਖਾਓ, ਇਹ ਵਧੀਆ ਰਹਿੰਦਾ ਹੈਗਾ ਸਾਨੂੰ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ
ਟਮਾਟਰ ਦੇ ਵਿੱਚੋਂ ਇਹ ਵੀ ਚੰਗਾ ਰਹਿੰਦਾ ਜੀ। ਟਮਾਟਰ ਦਾ ਘਰ ਜੂਸ ਕੱਢ ਕੇ ਉਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਕੇ ਉਹ ਪੀ ਲਿਆ ਕਰੋ। ਇਹ ਵੀ ਸਾਰੇ ਵਧੀਆ ਚੀਜ਼ ਹੋ ਗਈ ਸਾਰੇ ਵਾਸਤੇ। ਜੇ ਤੁਹਾਨੂੰ ਹੈਗਾ ਜੀ ਤਾਂ ਬਾਹਲਾ ਬਲੱਡ ਪ੍ਰੈਸ਼ਰ ਹੋ ਜਾਂਦਾ ਬਾਈ ਚਾਂਸ ਕਈ ਵਾਰੀ, ਤਾਂ ਤੁਸੀਂ ਇਹ ਚੀਜ਼ਾਂ ਘਰ ਪਹਿਲਾਂ ਤਿਆਰ ਕਰਕੇ ਰੱਖ ਲਓਗੇ। 200 ਗ੍ਰਾਮ ਤੁਸੀਂ ਸ਼ੱਕਰ ਲੈਣੀ ਹੈਗੀ, ਉਹਦੇ ਵਿੱਚੋਂ ਆਪਣੇ 2 ਚਮਚੇ ਭਰ ਕੇ ਆਪਣੇ ਪਾ ਦੇਣਾ ਕਤੀਰਾ ਗੋਂਦ ਪੀ ਕੇ, ਅਤੇ ਤੁਸੀਂ ਆਪਣੇ ਪੀ ਕੇ ਰੱਖ ਲੈਣਾ ਸ਼ੀਸ਼ੀ ਮਾ। ਜਦ ਤੁਹਾਨੂੰ ਲੱਗੇ ਮੇਰਾ ਬਲੱਡ ਪ੍ਰੈਸ਼ਰ ਤੇਜ਼ ਹੁੰਦਾ ਤਾਂ ਇਹ ਤੁਸੀਂ ਆਪਣੇ 3-4 ਚਮਚੇ ਤੁਸੀਂ ਖਾ ਸਕਦੇ ਹੋ। ਸ਼ੱਕਰ ਇਹ ਹੈ 3-4 ਚਮਚੇ ਤੁਸੀਂ ਖਾ ਲਓ, ਸਾਰਾ ਬਲੱਡ ਪ੍ਰੈਸ਼ਰ 15-20 ਮਿੰਟ 'ਚ ਸਾਰਾ ਡਾਊਨ ਹੋ ਜਾਂਦਾ ਜੀ ਇਹਦੇ ਨਾਲ ਜੀ। ਹਾਂਜੀ। ਅਤੇ ਤੁਸੀਂ ਜੇ 200 ਗ੍ਰਾਮ ਸ਼ੱਕਰ ਮਾ ਤੁਸੀਂ 20 ਗ੍ਰਾਮ ਕਤੀਰਾ ਗੋਂਦ ਪਾ ਲਓ। ਇਹਦੀ ਫਿਰ ਐਂ ਕਰਕੇ 5 ਪੁੜੀਆਂ ਜਿਹੀਆਂ ਬਣਾ ਕੇ ਰੱਖ ਲਓ ਤੁਸੀਂ। 5 ਪੁੜੀਆਂ ਬਣਾ ਕੇ ਰੱਖ ਲਓ, ਚੁੱਪ ਕਰਕੇ 1 ਪੁੜੀ ਖਾ ਲਈ। ਜਾਂ ਸਾਰਾ ਬਲੱਡ ਪ੍ਰੈਸ਼ਰ ਬੜਾ ਹਾਈ ਹੁੰਦਾ, ਜਿਹੜਾ ਕਹਿੰਦੇ ਸੀ ਕਿ ਮੋਢੇ ਨਾਲ ਜੋੜਾਂ ਨਾਲ ਦਰਦ ਜਾਂ ਹੁੰਦਾ, ਜੇ ਤੁਹਾਨੂੰ ਇੱਥੇ ਤੁੰਮੇ ਦੀ ਜੜ੍ਹ ਦਾ ਚੂਰਨ ਕਿੱਥੇ ਮਿਲਦਾ, ਇੰਡੀਆ ਦਾ ਮਿਲ ਜੂਗਾ, ਇੱਥੇ ਦਾ ਪੱਕਾ ਪਤਾ ਨਹੀਂ, ਤਾਂ 1 ਚੁਟਕੀ ਉਹ ਅਤੇ ਅੱਧਾ ਚਮਚਾ ਮਗਾਂ ਦਾ ਇਹ ਮਿਕਸ ਕਰਕੇ ਗਰਮ ਪਾਣੀ ਨਾਲ ਤੁਸੀਂ ਆਪਣੇ ਲੈ ਲਓ। ਅੱਛਾ ਜੀ। ਹੁਣ ਚੱਲਦੇ ਜਿਹੜੇ ਕਹਿੰਦੇ ਸੀ ਖੂਨ ਦੀ ਕਮੀ ਹੈਗੀ ਹੋ ਗਈ, ਮੈਨੂੰ ਕਮਜ਼ੋਰੀ ਜੀ ਹੋ ਗਈ, ਅਤੇ ਉਹ ਤੁਸੀਂ ਲੈ ਸਕਦੇ ਹੈਗੇ ਫਿਗ। ਜ਼ਿਆਦਾ ਇਹਦੇ ਵਿੱਚ ਮੈਂ ਕੰਮ ਕਰੂੰਗੇ ਜੀ। ਫਿਗ ਤੁਸੀਂ 3-4 ਫਿਗ ਲਾ ਜਾਓ ਖਾਣ, ਇਹ ਸਾਰੇ ਵਧੀਆ ਗੱਲ। ਖੂਨ ਦੀ ਕਮੀ ਪੂਰੀ ਕਰ ਦੇਣਗੇ, ਜਿਹੜੀ ਕਮਜ਼ੋਰੀ ਆ ਉਹ ਆਪਣੇ ਠੀਕ ਹੋ ਜੂਗੀ। ਫਿਰ 1 ਤੁਸੀਂ ਐਪਲ ਖਾ ਸਕਦੇ ਹੈਗੇ, ਇਹਦੇ ਵਿੱਚ ਮੈਂ ਅਨਾਰ ਖਾ ਸਕਦੇ ਹੈਗੇ। ਫਿਰ ਸੰਗਤਰੇ ਦਾ ਜੂਸ ਤੁਸੀਂ ਘਰ ਕੱਢ ਕੇ ਸੰਗਤਰੇ ਦਾ ਜੂਸ, ਉਹਦੇ ਵਿੱਚ ਮੈਂ 1 ਚਮਚਾ ਸ਼ਹਿਦ ਮਿਲਾ ਕੇ ਇਹ ਤੁਸੀਂ ਆਪਣੇ ਲੈਣ ਲਾ ਜਾਓ। ਫਿਰ ਰੈੱਡ ਕੈਬੇਜ ਜਿਹੜੀ ਹੁੰਦੀ ਆ ਉਹ, ਗਰੀਨ ਐਪਲ, ਅਨਾਰ, ਪਾਲਕ, ਚੁਕੰਦਰ, ਗਾਜਰਾਂ, ਇਹਨਾਂ ਦੀ ਸਮੂਦੀ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਨਹੀਂ ਕੁਛ ਕਰਨਾ ਤਾਂ ਗਾਜਰ ਅਤੇ ਚੁਕੰਦਰ ਅਤੇ ਟਮਾਟਰ ਦਾ ਜੂਸ ਲਾ ਜਾਓ ਆਪਣੇ ਘਰ ਪੀਣ। ਸਾਰੇ ਘਰ ਕੱਢ ਕੇ ਲਿਆਣੇ, ਟਾਊਨ ਵਾਲੇ ਨਹੀਂ ਲੈਣੇ ਜਿਹੜੇ ਮੈਂ ਤੁਹਾਨੂੰ ਦੱਸਦਾ। ਟਾਊਨ ਵਾਲੇ ਮੈਂ ਤਾਂ ਬਾਹਲਾ ਨੂਨ ਬੜਾ ਤੇਜ਼ ਹੁੰਦਾ ਜੀ, ਉਹਦੇ ਘਰੇ ਕੱਢਣੇ ਆਪਣੇ ਜੂਸਰ ਲੈ ਲਓ, ਉਹਦੇ ਵਿੱਚ ਮੈਂ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਇਹਦੇ ਵਿੱਚ ਮੈਂ ਪਾਲਕ, ਗਾਜਰ, ਟਮਾਟਰ, ਕੇਲਾ, ਲੌਕੀ, ਅਮਰੂਦ, ਇਹੋ ਜਿਹੀਆਂ ਚੀਜ਼ਾਂ ਖਾਓ ਤੁਸੀਂ। ਮਣੱਕੇ, ਇਹ ਖੂਨ ਦੀ ਮਣੱਕਾ ਜਿਹੜੇ ਹੁੰਦੇ, ਇਹ ਸਾਰੇ ਖੂਨ ਦੀ ਪੂਰੀ ਕਰ ਦਿੰਦੇ ਕਮੀ, ਕਦੇ ਤਾਕਤ ਆ ਜਾਂਦੀ ਹੈ। ਨਹੀਂ ਤਾਂ ਰੋਟੀ ਖਾਣੇ ਤੋਂ ਬਾਅਦ ਤੁਸੀਂ ਆਪਣੇ 1 ਚਮਚਾ ਸ਼ਹਿਦ ਦਾ ਅਤੇ ਥੋੜ੍ਹੇ ਪਾਣੀ ਮਾ ਮਿਕਸ ਕਰ ਲਓ। ਅੱਧਾ 1 ਗਲਾਸ ਪਾਣੀ 'ਚ 1 ਚਮਚਾ ਸ਼ਹਿਦ ਅਤੇ ਅੱਧਾ ਨਿੰਬੂ, ਜਾਂ ਜਿੰਨਾ ਕੁ ਤੁਸੀਂ ਪੀ ਸਕਦੇ ਹੈਗੇ ਉਨਾ ਪਾਣੀ ਪਾ ਲਓ। 1 ਚਮਚਾ ਸ਼ਹਿਦ ਦਾ, ਅੱਧਾ ਨਿੰਬੂ ਛੋੜ ਕੇ ਇਹ ਤੁਸੀਂ ਆਪਣੇ ਪੀਣ ਲਾ ਜਾਓ। ਇਹਦੇ ਨਾਲ ਵੀ ਸਾਰੀ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ। ਇਹਦੇ ਵਿੱਚ ਮੈਂ ਤੁਸੀਂ ਲੈ ਸਕਦੇ ਹਾਂ ਮਗਾਂ, ਅਜਵਾਇਣ, ਇਹ ਥੋੜ੍ਹੀ ਫਰਾਈ ਕਰਕੇ ਜਦੋਂ ਰੋਸਟ ਜਿਹੀਆਂ ਕਰ ਲੈਣੀਆਂ, ਮੇਰੇ ਕਹਿਣ ਦਾ ਮਤਲਬ ਫਰਾਈ ਨਹੀਂ ਰੋਸਟ। ਮਗਾਂ ਅਤੇ ਅਜਵਾਇਣ ਬਰਾਬਰ ਲੈ ਕੇ ਇਹਨੂੰ ਰੋਸਟ ਕਰਕੇ 1 ਚਮਚਾ ਤੁਸੀਂ ਆਪਣੇ ਖਾਣਾ ਹੈਗਾ ਜੀ ਰੋਜ਼। ਇਹਦੇ ਨਾਲ ਜੇ ਕੋਈ ਕਿਸੇ ਨੂੰ ਕਹਿੰਦੇ ਹੁੰਦੇ ਪਿੰਡ ਠੰਡ ਜਿਹੀ ਲੱਗਦੀ ਹੈਗੀ, ਉਹ ਵੀ ਠੀਕ ਹੋ ਜਾਂਦੀ ਹੈ ਇਸ ਨੁਸਖੇ ਨਾਲ। ਅੱਗੇ ਚੱਲਦੇ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹਾਂ ਕਮਜ਼ੋਰੀ ਵਾਲੇ, ਜਿਹੜੇ ਕਮਜ਼ੋਰੀ ਫੀਲ ਕਰਦੇ ਆ। 200 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ ਧਾਗੇ ਵਾਲੀ, 50 ਗ੍ਰਾਮ ਕਾਲੀ ਮਿਰਚਾਂ ਲੈਣੀਆਂ ਹੈਗੀਆਂ, 100 ਗ੍ਰਾਮ ਸੌਂਫ ਲੈਣੀ ਹੈਗੀ, 200 ਗ੍ਰਾਮ ਕਾਜੂ ਅਤੇ 200 ਗ੍ਰਾਮ ਬਦਾਮ। ਇਹਨਾਂ ਨੂੰ ਕੁੱਟ ਕੇ ਆਪਣੇ ਰੱਖ ਲਓ। ਜਿੰਨਾ ਸਾਰਾ 2-3 ਚਮਚੇ, ਜਿੰਨਾ 4 ਚਮਚੇ ਜਿੰਨੀ ਤੁਸੀਂ ਖਾਣੀ ਹੈ ਉਹ ਖਾ ਲਓ। ਇਹਦਾ ਕੋਈ ਨਹੀਂ ਹੈਗੀ ਪੰਜੀਰੀ ਮੰਗਣਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਗੇ ਕਹਿੰਦੇ ਮੈਮਰੀ ਵਾਸਤੇ ਪੁੱਛਦੇ ਵੀ ਯਾਦ ਸ਼ਕਤੀ ਭੁੱਲਣ ਲੱਗ ਗਏ ਹੈਗੇ। ਇਹ ਤੁਸੀਂ ਆਪਣੇ ਜੋ ਸੰਖ ਪੁਸ਼ਪੀ ਹੁੰਦੀ ਹੈ ਜੀ, ਸੰਖ ਪੁਸ਼ਪੀ, ਇਹ ਤੁਸੀਂ ਆਪਣੇ 1 ਚਮਚਾ ਲੈ ਸਕਦੇ ਹੈਗੇ। ਚਾਹੇ ਤਾਂ ਔਡਰ ਦੇ ਕੇ ਮੰਗਾ ਲਓ, ਜੇ ਨਹੀਂ ਸਟੋਰਾਂ 'ਚ ਮਿਲਦੀ, ਅੱਬਲ ਮੈਂ ਤਾਂ ਮੈਂ ਕਿਹਾ ਮਿਲ ਹੀ ਜਾਊਗੀ। ਜੇ ਨਹੀਂ ਮਿਲਦੀ ਤਾਂ ਤੁਸੀਂ ਐਮਾਜ਼ੋਨ ਤੋਂ ਔਡਰ ਦੇ ਕੇ ਮੰਗਾ ਲਓ, ਮਿਲ ਜਾਂਦੀ ਹੈ ਉੱਥੇ ਜੀ। ਵਧੀਆ ਚੀਜ਼ ਹੈ। 1 ਚਮਚਾ ਤੁਸੀਂ ਆਪਣੇ ਚਾਹੇ ਦੁੱਧ ਦੇ ਵਿੱਚੋਂ ਘੋਲ ਕੇ ਲੈ ਲਓ, ਚਾਹੇ ਖਾ ਕੇ ਉੱਪਰੋਂ ਦੁੱਧ ਪੀ ਲਓ। ਜਾਂ ਫਿਰ ਤੁਸੀਂ ਇਹਦੇ ਵਿੱਚ 1 ਚਮਚਾ ਤਿਰਫਲਾ ਪਾਊਡਰ ਲੈਣਾ ਹੈਗਾ, ਅਤੇ 1 ਚਮਚੇ ਵਿੱਚੋਂ ਅਦਰਕ ਦਾ ਰਸ ਮਿਲਾਉਣਾ, ਅਤੇ 1 ਚਮਚੇ ਹੀ ਸ਼ਹਿਦ, ਇਹ ਮਿਕਸ ਕਰਕੇ ਖਾਣ ਲੱਗ ਜਾਏ ਤੁਸੀਂ। ਇਹਦੇ ਨਾਲ ਵੀ ਯਾਦਦਾਸ਼ਤ ਵੱਧ ਜਾਂਦੀ ਹੈ। ਫਿਰ ਇਹਦੇ ਵਿੱਚੋਂ ਤੁਸੀਂ ਔਲੇ ਦਾ ਮੁਰੱਬਾ, ਸੇਬ ਦਾ ਮੁਰੱਬਾ ਖਾ ਲਓ।
ਇਹ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਇੱਕ ਚੁਟਕੀ ਹਿੰਗ ਦੀ ਦੁੱਧ ਨਾਲ ਦੇਣ ਲਾ ਜਾਓ, ਇਹ ਵੀ ਸਾਰੀ ਆਪਣੇ ਠੀਕ ਕਰ ਦਿੰਦੀ ਮੈਮਰੀ ਨੂੰ। ਜੇ ਹਿੰਗ ਦੀ ਡਲੀਆਂ ਤੁਹਾਡੇ ਕੋਲ ਤਾਂ ਉਹਨੂੰ ਭਾਵੇਂ ਭੁੰਨ ਲਓ ਤੁਸੀਂ, ਜਿਸ ਤਰ੍ਹਾਂ ਆਪਾਂ ਸਾਗ ਨੂੰ ਤੜਕਾ ਲਗਾਉਂਦੇ ਹੁੰਦੇ ਹਿੰਗ ਦਾ। ਉਹ ਜਦ ਥੋੜ੍ਹੀ ਬਰਾਊਨ ਹੋ ਗਈ ਕੱਢ ਕੇ ਉਹਨੂੰ ਪੀ ਲਓ, ਭੁੰਨੀ ਵੀ ਹਿੰਗ ਯੂਜ਼ ਕਰਨੀ ਹੈਗੀ। ਜਾਂ ਫਿਰ 1 ਕੱਪ ਗਾਜਰ ਦੇ ਜੂਸ ਦੇ ਵਿੱਚੋਂ ਤੁਸੀਂ 2 ਚਮਚੇ ਦੇਸੀ ਘੀ ਪਾ ਕੇ ਇਹ ਪੀਣ ਲਾ ਜਾਓ, ਇਹ ਵੀ ਮੈਮਰੀ ਨੂੰ ਠੀਕ ਕਰ ਦਿੰਦਾ। ਨਹੀਂ ਤਾਂ ਰੋਟੀ ਖਾਣੇ ਤੋਂ ਬਾਅਦ ਸੌਂਫ ਤੇ ਮਿਸ਼ਰੀ ਇਹ ਰੱਖ ਲਓ ਬਰਾਬਰ ਲੈ ਕੇ, ਇਹਦੇ 2 ਚਮਚੇ ਰੋਟੀ ਖਾਣੇ ਤੋਂ ਬਾਅਦ ਤੁਸੀਂ ਆਪਣੇ ਖਾ ਲਏ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਸੁੱਕਾ ਧਨੀਆ, ਛੋਲੇ ਕਾਲੇ ਜਿਹੜੇ ਭੁੰਨੇ ਪਏ ਹੁੰਦੇ ਉਹ 5 ਚਮਚੇ, ਤੇ ਦੇਸੀ ਖੰਡ ਵਿੱਚੋਂ 2 ਚਮਚੇ, 1 ਚਮਚਾ ਵਿੱਚੋਂ ਦੇਸੀ ਘੀ, ਇਹ ਮਿਕਸ ਜਾਇਆ ਕਰਕੇ ਲਾ ਜਾਓ ਖਾਣ, ਇਹ ਵੀ ਮੈਮਰੀ ਨੂੰ ਠੀਕ ਕਰ ਦਿੰਦਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਹਾਨੂੰ ਬ੍ਰਹਮੀ ਪਾਊਡਰ ਤੁਸੀਂ ਲੈ ਸਕਦੇ ਹੈਗੇ 1 ਚਮਚਾ ਰੋਜ਼। ਓਮੇਗਾ 3 ਇਹ ਆਮ ਕਾਊਂਟਰ ਤੋਂ ਮਿਲ ਜਾਂਦੀ ਹੈ ਸਟੋਰਾਂ 'ਚ, ਓਮੇਗਾ 3 ਡਰੱਗ ਸਟੋਰਾਂ 'ਚ ਪਈਆਂ ਹੁੰਦੀਆਂ ਉੱਥੇ, ਤੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਰੋਜ਼ਮੇਰੀ, ਜੇ ਤੁਹਾਨੂੰ ਰੋਜ਼ਮੇਰੀ ਦਾ ਤੇਲ ਮਿਲਦਾ ਹੈਗਾ 1 ਚਮਚਾ, ਉਹ ਲੈਣ ਲਾ ਜਾਓ, ਉਹ ਵੀ ਮੈਮਰੀ ਨੂੰ ਵਧਾ ਦਿੰਦਾ ਜੀ। ਫਿਰ ਐਪਲ ਖਾ ਸਕਦੇ ਹੈਗੇ ਤੁਸੀਂ, ਅਲਸੀ ਦਾ ਤੇਲ ਲੈ ਸਕਦੇ ਹੈਗੇ 1 ਚਮਚਾ। ਜਾਂ ਫਿਰ ਤੁਸੀਂ ਆਪਣੇ ਅਖਰੋਟ, ਇਹ ਤੁਸੀਂ ਆਪਣੇ 2 ਅਖਰੋਟ ਲੈ ਲਏ 2, ਤੇ ਥੋੜ੍ਹੀ ਜਿਹੀ ਆਪਣੇ ਸੌਗੀ ਦੇ ਦਾਣੇ ਲੈ ਲਏ 20-25, ਇਹ ਰੋਜ਼ ਖਾਣ ਲਾ ਜਾਓ, ਇਹ ਵੀ ਆਪਣੇ ਮੈਮਰੀ ਠੀਕ ਕਰ ਦਿੰਦੇ। ਫਿਰ ਗ੍ਰੀਨ ਟੀ ਜਿਹੜੀ ਹੁੰਦੀ ਹੈ ਉਹ ਵੀ ਠੀਕ ਕਰ ਦਿੰਦੀ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 100 ਗ੍ਰਾਮ ਅਸ਼ਵਗੰਧਾ, ਸ਼ਤਾਵਰ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ ਪਾਊਡਰ 50 ਗ੍ਰਾਮ, ਇਹ ਤੁਸੀਂ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਖਾ ਕੇ ਉੱਪਰੋਂ ਦੁੱਧ ਪੀ ਲਓ ਤੁਸੀਂ। ਇਹਦੇ ਨਾਲ ਜੇ ਕਿਸੇ ਨੂੰ ਕੈਲਸ਼ੀਅਮ ਦੀ ਕਮੀ ਹੈਗੀ, ਹੱਡੀਆਂ ਦੀ ਪ੍ਰੋਬਲਮ ਹੈਗੀ, ਉਹ ਵੀ ਠੀਕ ਹੋ ਜੂਗੀ, ਤੇ ਗਲੇ ਆਪਣੇ ਮੈਮਰੀ ਵੀ ਠੀਕ ਹੋ ਜੂਗੀ ਇਹਦੇ ਨਾਲ। ਇੱਕ ਹੋਰ ਨੁਕਸਾ ਹੈਗਾ ਇਹਦਾ, ਆਪਣੇ ਛੋਟੀ ਇਲਾਇਚੀਆਂ 15 ਗ੍ਰਾਮ ਲੈਣੀਆਂ ਹੈਗੀਆਂ, ਬ੍ਰਹਮੀ ਪਾਊਡਰ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਬੱਚ 60 ਗ੍ਰਾਮ, ਕੂਜਾ ਮਿਸ਼ਰੀ 200 ਗ੍ਰਾਮ, ਇਹ ਸਾਰੀਆਂ ਚੀਜ਼ਾਂ ਪਾਊਡਰ ਜਿਹਾ ਬਣਾ ਕੇ ਰੱਖ ਲਓ, 1 ਚਮਚਾ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਇਹ ਵੀ ਬ੍ਰੇਨ ਵਾਸਤੇ ਵਧੀਆ ਚੀਜ਼ ਹੋਗੀ ਸਾਰੇ। ਜਾਂ ਫਿਰ ਤੁਸੀਂ ਜੇ ਦੇਸੀ ਇਲਾਜ ਕਰਨਾ ਹੈਗਾ, ਆਪਣੇ 1 ਕੱਪ ਮੂਲੀ ਦਾ ਰਸ, ਤੇ 1 ਕੱਪ ਸੇਬ ਦਾ ਰਸ, ਤੇ ਅੱਧਾ ਕੱਪ ਪਿਆਜ਼ ਦਾ ਰਸ, ਤਿੰਨਾਂ ਨੂੰ ਮਿਲਾ ਲੈਣਾ ਹੈਗਾ। ਇਹ ਅੱਧਾ ਤੁਸੀਂ ਸਵੇਰ ਨੂੰ ਪੀ ਲਓ, ਅੱਧਾ ਜੂਸ ਸ਼ਾਮ ਨੂੰ ਪੀ ਲਓ। 1 ਵਾਰੀ ਬਣਾ ਕੇ ਰੱਖ ਲਓ ਤੁਸੀਂ, ਅੱਧਾ ਸਵੇਰ ਨੂੰ ਪੀ ਲਿਆ, ਫਿਰ ਫਰਿੱਜ ਮੈਂ ਰੱਖਦਾ, ਉਹਦੇ ਬਾਅਦ ਫਿਰ ਪੀ ਲਿਆ ਸ਼ਾਮ ਨੂੰ 4 ਵਜੇ। ਰਾਤ ਨੂੰ ਨਹੀਂ ਪੀਣਾ, ਸ਼ਾਮ ਨੂੰ ਪੀਣਾ 3-4 ਵਜੇ, ਮੂਲੀ ਠੰਡੀ ਹੁੰਦੀ ਹੈ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਇਹਦੇ ਵਿੱਚੋਂ ਤੁਹਾਨੂੰ ਖੀਰੇ ਦੇ ਜਿਹੜੇ ਮਗਜ਼ ਹੁੰਦੇ ਉਹ ਠੀਕ ਰਹਿੰਦੇ ਹੈ, ਪਿਸਤਾ ਠੀਕ ਰਹਿੰਦਾ ਹੈਗਾ ਖਾਣਾ। ਜਾਂ ਫਿਰ ਤੁਸੀਂ ਆਪਣੇ 2 ਚਮਚੇ ਸ਼ੱਕਰ ਦੇ, 1 ਚਮਚਾ ਤਿਲਾਂ ਦਾ, ਇਹ ਮਿਕਸ ਕਰਕੇ ਖਾਣ ਲਾ ਜਾਓ, ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤਾਂ ਅੰਬਾਂ ਦਾ ਜਿਹੜਾ ਪਿਓਰੇ ਹੁੰਦਾ ਉਹ ਡੱਬਿਆਂ 'ਚ ਮਿਲ ਜਾਂਦਾ ਜੀ ਆਪਣੇ ਇੰਡੀਅਨ ਸਟੋਰਾਂ 'ਚ, ਅੰਬਾਂ ਦਾ ਪਿਓਰੇ, ਉਹ ਤੁਸੀਂ ਆਪਣੇ ਜਿੰਨਾ ਦੁੱਧ ਪੀਣਾ ਹੈਗਾ ਉਹਦੇ ਵਿੱਚੋਂ ਤੁਸੀਂ ਆਪਣੇ 5-7 ਚਮਚੇ, ਜਾਂ ਜਿੰਨਾ ਤੁਸੀਂ ਪੀ ਸਕਦੇ ਹੈਗੇ ਉਹਨਾਂ ਕੁ ਆਪਣੇ ਦੁੱਧ ਨਾਲ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਲਓ ਘੁੱਟ ਕਰਕੇ, ਇਹਦੇ ਨਾਲ ਵੀ ਤੁਹਾਨੂੰ ਨੀਂਦ ਵਧੀਆ ਆ ਜੂਗੀ, ਕਮਜ਼ੋਰੀ ਦੂਰ ਹੋ ਜੂਗੀ। ਸੌਰੀ, ਜਿਹੜੇ ਆਪਣੇ ਪੁੱਛਦੇ ਸੀਗੇ ਆਪਣੇ ਮੋਹਵਾਰੀ ਵਾਸਤੇ ਪੁੱਛਦੇ ਸੀਗੇ, ਅਸ਼ੋਕਾਰਿਸ਼ਟ ਉਹਨਾਂ ਨੇ ਪੀ ਸੀਗੀ, ਉਹ ਕਹਿੰਦੇ ਸੀਗੇ ਵੀ ਆਰਾਮ ਤਾਂ ਆ ਗਿਆ ਕੁੜੀ ਨੂੰ, ਮੋਹਵਾਰੀ ਬੰਦ ਨਹੀਂ ਸੀ ਹੁੰਦੀ ਉਹਨਾਂ ਦੀ ਵੀ। ਇਹ ਤੁਸੀਂ ਇਹਨੂੰ ਰੈਗੂਲਰ ਰੱਖਣਾ, 3-4 ਬੋਤਲਾਂ ਤੁਸੀਂ ਪੀਣੀਆਂ ਹੈਗੀਆਂ ਇਹਦੀ, 4 ਚਮਚੇ ਰੋਜ਼ ਹੀ ਪੀ ਚੱਲੋ, ਚਾਹੇ ਬਲੱਡ ਤੁਹਾਨੂੰ ਆਉਂਦਾ ਚਾਹੇ ਨਹੀਂ ਆਉਂਦਾ, ਇਹ ਤੁਸੀਂ ਰੋਜ਼ ਪੀਣਾ ਹੈਗਾ। ਇਹਦੇ ਨਾਲ ਫਿਰ ਸਾਡੀ ਜਿਹੜੀ ਅੰਦਰਲੀ ਸਾਰੀ ਖਰਾਬੀ ਹੈਗੀ, ਉਹ ਐਂ ਵੀ ਕਹਿੰਦੇ ਸੀਗੇ ਵੀ ਉਹਨੇ ਬੰਦ ਵੀ ਹੋ ਜਾਂਦੀ ਬਿਮਾਰੀ, ਮਹੀਨਾ ਨਹੀਂ ਵੀ ਆਉਂਦੀ, ਫਿਰ ਜਦ ਆਉਂਦੀ ਹੈ ਤਾਂ ਬੰਦ ਹਟਦੀ ਉਹ ਨਹੀਂ ਹੈਗਾ। ਇਹ ਤੁਸੀਂ ਇਹੀ ਦਵਾਈ ਵਧੀਆ ਹੈਗੀ, ਇਹੀ ਯੂਜ਼ ਕਰੀ ਜਾਣੀ ਹੈ। 2-3 ਬੋਤਲਾਂ ਪੀ ਲਓ ਤੁਸੀਂ, ਫਿਰ ਦੇਖੋ ਆਪਣੇ ਫਿਰ ਸਾਰਾ ਰੈਗੂਲਰ ਜਦ ਐਨ ਠੀਕ ਹੋ ਗਿਆ, ਵੀ ਆਏ ਮਹੀਨੇ ਲੱਗ ਹੀ ਆਉਣ, ਬਸ ਠੀਕ ਹੈ, ਫਿਰ ਬੰਦ ਕਰਕੇ ਦੇਖ ਲਿਓ ਵਿੱਚੋਂ ਨੂੰ। ਇਹ ਕਰਵਾ ਤੁਸੀਂ ਬੋਤਲ ਰੱਖੀ ਜਾਂ ਤੁਹਾਨੂੰ ਐਮਰਜੈਂਸੀ ਲੋੜ ਪੈਂਦੀ ਹੈਗੀ, ਜਾਂ ਬਿਮਾਰੀ ਹਟਦੀ ਹੋਣੀ ਹੈਗੀ, ਭਾਵੇਂ ਉਸ ਟਾਈਮ ਤੁਸੀਂ 4 ਦੀ ਬਜਾਏ 6 ਚਮਚੇ ਵੀ ਇਹਦੇ ਪੀ ਲਓ ਤਾਂ ਵੀ ਕੋਈ ਵਿਗਾੜ ਨਹੀਂ, ਛੇਤੀ ਸਟਾਪ ਕਰ ਦਿੰਦੀ ਜੇ ਹਟਦੀ ਹੋਣੀ ਹੈਗੀ। ਇਹ ਤੁਸੀਂ ਆਪਣੇ ਦੇਖ ਸਕਦੇ, ਇਹ ਕਰਨਾ ਜੀ, ਇਹ ਪੀਣੀ ਹੈਗੀ ਦਵਾਈ ਬੰਦ ਨਹੀਂ ਕਰਨੀ, ਵੀ ਜੇ ਸਾਰੀ ਬੰਦ ਹੋ ਗਈ ਤਾਂ ਹੁਣ ਤੁਸੀਂ
ਦਵਾਈ ਵੀ ਬੰਦ ਕਰ ਦਿਓ। ਇਹ ਤੁਸੀਂ 2-3 ਸੀਸੀਆਂ ਲਗਾਤਾਰ ਪੀਓ, ਜਿਹੜੀ ਸਾਰੀ ਹੈਗੀ ਸਭ ਦੂਰ ਹੋ ਜਾਏਗੀ, ਜਿੰਨੀ ਵੀ ਤੁਹਾਨੂੰ ਕੋਈ ਸ਼ਿਕਾਇਤ ਹੈਗੀ। ਤੇ ਇਹ ਤੁਸੀਂ ਆਪਣੇ ਪੀ ਜਾਣੀ ਹੈ। ਅੱਛਾ, ਜਿਹੜੇ ਕਹਿੰਦੇ ਨੀਂਦ ਨਹੀਂ ਆਉਂਦੀ ਹੈਗੀ, ਉਹਦੇ ਵਿੱਚ ਤੁਸੀਂ ਆਪਣੇ ਬ੍ਰਹਮੀ ਦਾ ਪਾਊਡਰ ਤੁਸੀਂ ਉਹ ਲੈ ਸਕਦੇ ਹੋ, ਜਿਹਦੇ ਵਿੱਚ 1 ਚਮਚਾ ਰਾਤ ਨੂੰ ਦੁੱਧ ਦੇ ਉਹ ਤੁਸੀਂ ਆਪਣੇ ਲੈ ਲਿਆ ਕਰੋ। ਜੇ ਬਾਹਲੀ ਉਹ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਤੁਸੀਂ ਬ੍ਰਹਮੀ ਦਾ ਚੂਰਨ ਤੇ ਸਰਪਗੰਧਾ, ਇਹ ਦੋਏ ਬਰਾਬਰ ਮਿਲਾ ਕੇ ਉਹਦਾ ਅੱਧਾ ਚਮਚਾ ਲੈਣਾ ਹੈਗਾ ਜੀ ਤੁਸੀਂ। ਸੋਰੀ, ਜੇ 50-50 ਗ੍ਰਾਮ ਤੁਸੀਂ ਲਈਆਂ, 50 ਗ੍ਰਾਮ ਬ੍ਰਹਮੀ ਪਾਊਡਰ, 50 ਗ੍ਰਾਮ ਤਾਂ 1 ਚਮਚਾ ਤੁਸੀਂ ਰਾਤ ਨੂੰ ਲੈਣਾ। ਐਂ ਕਰ ਲਿਓ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਵਿੱਚੋਂ 100 ਗ੍ਰਾਮ ਖਸਖਸ ਲੈ ਲਓ, ਅਤੇ ਉਹਦੇ ਵਿੱਚੋਂ ਤੁਸੀਂ ਆਪਣੇ ਤਰਬੂਜ ਦੇ ਬੀਜ, ਜੇ ਨਹੀਂ ਇਕੱਲੇ ਤਰਬੂਜ ਦੇ ਬੀਜ ਮਿਲਦੇ ਤਾਂ ਤੁਹਾਨੂੰ ਤੁਸੀਂ 4 ਮਗਜ਼ ਜਿਹੜੇ ਹੁੰਦੇ ਉਹ ਤਾਂ ਮਿਲੇ ਜਾਂਦੇ ਸਟੋਰਾਂ 'ਚ, ਉਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਰਾਤ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਸਿਓ ਦਾ ਮੁਰੱਬਾ ਇਹਦੇ ਵਿੱਚੋਂ ਵਧੀਆ ਰਹਿੰਦਾ ਹੈਗਾ। ਸ਼ਾਮ ਦੇ ਟਾਈਮ ਤੁਸੀਂ 1 ਸਿਓ ਦਾ ਮੁਰੱਬਾ ਖਾ ਕੇ ਉੱਪਰੋਂ ਦੁੱਧ ਪੀ ਸਕਦੇ ਹੈਗੇ। ਫਿਰ ਜੇ ਚਾਹ ਪੀਂਦੇ ਹੈਗੇ ਸ਼ਾਮ ਨੂੰ ਤਾਂ ਤੁਸੀਂ ਆਪਣੇ ਪੁਦੀਨੇ ਦੀ ਚਾਹ, ਸੌਂਫ ਪੁਦੀਨਾ ਪਾ ਕੇ ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਖੰਡ ਦੀ ਜਗ੍ਹਾ ਇਹਦੇ ਵਿੱਚ ਸ਼ਹਿਦ ਪਾ ਲਿਆ, ਜਦ ਲਾ ਕੇ ਜਦ ਸਟੋਵ 'ਤੇ ਹੋਏ ਜਾਂਦੇ ਸ਼ਹਿਦ ਪਾਣਾ ਕੱਪ ਪਾ ਕੇ, ਉਹਦੇ ਬਾਅਦ ਤੁਸੀਂ ਸ਼ਹਿਦ ਮਿਕਸ ਕਰਕੇ ਪੀ ਲਓ। ਇਹ ਵੀ ਸਾਰੇ ਵਧੀਆ ਰਹੂਗਾ ਜੀ। ਪੁਦੀਨੇ ਅਤੇ ਸੌਂਫ ਦੀ ਚਾਹ ਸ਼ਹਿਦ ਪਾ ਕੇ ਪੀਣੀ ਹੈਗੀ, ਇਹ ਨੀਂਦ ਵਾਸਤੇ ਵਧੀਆ ਚੀਜ਼ ਹੈ। ਫਿਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਅੰਬ ਦਾ ਪਿਓਰੇ ਜਿਹੜਾ ਲੈ ਕੇ ਉਹ ਦੁੱਧ ਨਾਲ ਮਿਕਸ ਕਰਕੇ ਸੌਣੇ ਤੋਂ ਪਹਿਲਾਂ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਸ਼ਾਮ ਨੂੰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਦਹੀਂ ਦੇ ਵਿੱਚ ਦੁਪਹਿਰ ਨੂੰ ਜਾਂ ਸ਼ਾਮ ਨੂੰ, ਦੁਪਹਿਰ ਨੂੰ ਹੀ ਠੀਕ ਰਹੂਗਾ ਇਹ, ਜਾਂ ਸਵੇਰ ਨੂੰ ਵੀ ਲੈ ਸਕਦੇ ਹੈਗੇ, ਭਾਵੇਂ ਹੌਲੀ ਹੌਲੀ ਤੁਹਾਡੀ ਠੀਕ ਹੋ ਜਾਏਗੀ। ਦਹੀਂ ਦੇ ਵਿੱਚ ਤੁਸੀਂ ਸੌਂਫ ਅਤੇ ਕਾਲੀ ਮਿਰਚਾਂ ਅਤੇ ਖੰਡ ਪਾ ਕੇ ਇਹ ਤੁਸੀਂ ਆਪਣੇ ਖਾਣੀ ਹੈਗੀ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਐਂ ਕਰੋ ਤੁਸੀਂ ਆਪਣੇ ਜੋ ਗਾਜਰਾਂ ਦਾ ਜੂਸ ਕਰਕੇ ਕੱਢਣਾ ਹੈਗਾ ਘਰ, ਜਿੰਨਾ ਤੁਸੀਂ ਪੀਣਾ ਉਹਦੇ ਵਿੱਚ ਅੱਧਾ ਕੁ ਚਮਚਾ ਤੁਸੀਂ ਜਾਂ 2 ਚੁਟਕੀਆਂ ਨਟਮੈਗ ਜਿਹੜਾ ਜਾਇਫਲ ਹੁੰਦਾ ਉਹ ਮਿਲਾ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ। ਜੇ ਐ ਨਹੀਂ ਕਰਨਾ ਤਾਂ ਤੁਸੀਂ ਅੱਧਾ ਚਮਚਾ ਨਟਮੈਗ ਪਾਊਡਰ ਲੈਣਾ ਹੈਗਾ ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਰਾਤ ਨੂੰ ਸੌਣੇ ਤੋਂ ਪਹਿਲਾਂ ਘੰਟਾ ਕੁ, ਵੀ ਜੇ ਤੁਸੀਂ 10 ਵਜੇ ਸੌਂਦੇ ਆ 8:30 ਵਜੇ ਇਹ ਤੁਸੀਂ ਖਾ ਲਓ, ਇਹਦੇ ਨਾਲ ਵੀ ਤੁਹਾਨੂੰ ਨੀਂਦ ਲੱਗ ਜੂਗੀ। ਹੁਣ ਇਹਦੇ ਨਾਲ ਫਿਰ ਤੁਸੀਂ ਅਸਗੰਧ ਵੀ ਲੈ ਸਕਦੇ ਹੈਗੇ, ਇਹਦੇ ਵਿੱਚ ਨੀਂਦ ਜਿਹਨਾਂ ਨੂੰ ਨਹੀਂ ਆਉਂਦੀ, ਅਸਗੰਧ ਦਾ 1 ਚਮਚਾ ਤੁਸੀਂ ਆਪਣੇ ਗਾਜਰਾਂ ਦੇ ਜੂਸ ਨਾਲ ਇਹ ਲੈ ਸਕਦੇ ਹੈਗੇ। ਅੱਛਾ, ਅੱਗੇ ਚੱਲਦੇ ਹੈਗੇ। ਇੱਕ ਹੋਰ ਹੈ ਨੀਂਦ ਵਾਸਤੇ, ਇਹ ਦੱਸ ਦਿੰਦੇ ਸਾਨੂੰ। ਖਸਖਸ ਲੈਣੀ ਹੈਗੀ 50 ਗ੍ਰਾਮ, ਬਦਾਮ ਲੈਣੇ ਹੈਗੇ 100 ਗ੍ਰਾਮ, ਕੱਦੂ ਦੇ ਬੀਜ ਲੈਣੇ ਹੈਗੇ 100 ਗ੍ਰਾਮ, ਛੁਹਾਰੇ ਲੈਣੇ ਹੈਗੇ 100 ਗ੍ਰਾਮ। ਇਹ ਤੁਸੀਂ ਮਿਕਸ ਕਰਕੇ ਰੱਖ ਲਓ। ਇਹਦੇ ਬੀਜ ਜੇ ਕੱਢ ਲਈਏ ਛੁਹਾਰਿਆਂ ਦੇ, ਉਹਨੂੰ ਕੁੱਟ ਕੇ ਆਪਣੇ ਪਾਊਡਰ ਜਿਹਾ ਬਣਾ ਲਓ, ਭਾਵੇਂ ਦੜਾ ਜਿਹਾ ਜਿਸ ਤਰ੍ਹਾਂ ਕਰਨਾ ਉਸ ਤਰ੍ਹਾਂ ਕਰ ਲਓ। ਉਹ ਖਾ ਕੇ 1 ਚਮਚਾ ਅਤੇ ਉੱਪਰ 'ਤੇ ਉਹਨੇ ਦੁੱਧ ਪੀ ਲੈਣਾ ਹੈਗਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ। ਜਿਹੜੇ ਕਹਿੰਦੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਕੰਟਰੋਲ ਨਹੀਂ ਹੁੰਦਾ ਹੈਗਾ, ਉਹ ਤਾਂ 1 ਚਮਚਾ ਕਾਲੇ ਤਿਲ ਅਤੇ ਅੱਧਾ ਚਮਚਾ ਅਜਵਾਇਣ ਇਹ ਮਿਕਸ ਕਰਕੇ ਖਾ ਸਕਦੇ ਹੈਗੇ। ਫਿਰ ਅੰਗੂਰ ਖਾ ਲਏ ਕਰੇ ਰੋਜ਼, ਮੇਥੀ ਦੀ ਸਬਜ਼ੀ ਖਾ ਲਏ ਕਰੇ। ਫਿਰ ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ, ਜਾਂ ਫਿਰ 2 ਪੱਕੇ ਕੇਲੇ ਲੈ ਕੇ ਉਹਦੇ ਵਿੱਚੋਂ ਔਲਿਆਂ ਦਾ ਰਸ ਮਿਲਾ ਲੈਣਾ, ਉਹਦੇ ਵਿੱਚੋਂ 3-4 ਚਮਚੇ ਉਹ ਤੁਸੀਂ ਥੋੜ੍ਹੀ ਜਿਹੀ ਆਪਣੇ ਅੱਬਲ ਜੇ ਤੁਹਾਨੂੰ ਲੱਗੇ ਤਾਂ ਉਹਨੇ ਇਹਦਾ ਮਿਸ਼ਰੀ ਵੀ ਮਿਲਾ ਕੇ, ਮਿੱਠਾ ਜਿਹਾ ਥੋੜ੍ਹਾ ਜਿਹਾ ਕਰਨਾ ਤਾਂ ਮਿਸ਼ਰੀ ਮਿਲਾ ਕੇ ਤੁਸੀਂ ਇਹ ਖਾ ਲਿਆ ਕਰੋ, ਇਹ ਵੀ ਤੁਹਾਨੂੰ ਠੀਕ ਰਹੂਗੀ। ਨਹੀਂ ਤਾਂ ਤੁਸੀਂ ਔਲਿਆਂ ਦੇ ਰਸ ਦੇ ਵਿੱਚੋਂ 4 ਚਮਚੇ ਔਲਿਆਂ ਦਾ ਰਸ ਲੈਣਾ ਹੈਗਾ ਅਤੇ 2 ਚਮਚੇ ਸ਼ਹਿਦ ਅਤੇ ਅੱਧਾ ਚਮਚਾ ਹਲਦੀ ਦਾ, ਇਹ ਮਿਕਸ ਕਰਕੇ ਤੁਸੀਂ ਖਾ ਲਿਆ ਕਰੋ। ਐਂ ਚੱਟ ਲਿਆ ਕਰੋ, ਜਾਮ ਜਿਹਾ ਹੀ ਬਣ ਜਾਣਾ ਇਹਨਾਂ ਨੇ ਸ਼ਹਿਦ ਪਾ ਕੇ। ਅਤੇ ਜਾਂ ਫਿਰ ਤੁਸੀਂ ਜਵੱਤਰੀ ਮਿਲਦੀ ਹੈ ਜੀ ਇੱਕ, ਜਾਇਫਲ ਜਵੱਤਰੀ, ਇੱਥੇ ਮਸਾਲਿਆਂ 'ਚ ਪਈ ਹੋਊਗੀ ਇਹ, ਇਹਦਾ ਤੁਸੀਂ ਆਪਣੇ 1 ਚਮਚੇ ਦਾ ਜਾਂ ਛੋਟਾ ਚਮਚਾ ਹੁੰਦਾ ਉਹਦਾ 1/3 ਹਿੱਸਾ ਇਹ ਤੁਸੀਂ ਲੈਣਾ ਹੈਗਾ ਜੀ ਦੁੱਧ ਦੇ ਨਾਲ। ਜਵੱਤਰੀ ਇਹਦਾ ਪਾਊਡਰ ਤੁਸੀਂ ਲੈ ਲਓ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਅਨਾਰ ਦੇ ਛਿਲਕੇ ਲੈ ਕੇ
ਇਹ ਤੁਸੀਂ ਉਦੋਂ ਪਾਊਡਰ ਬਣਾ ਦੇਣਾ। 1 ਚਮਚਾ ਇਹ ਅੰਗੂਰਾਂ ਦੇ ਰਸ ਨਾਲ, ਅੰਗੂਰਾਂ ਦੇ ਜੂਸ ਨਾਲ ਪੀ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਇਹਦੇ ਵਿੱਚ ਚੰਦਰ ਪ੍ਰਭਾ ਬੱਟੀ ਮਿਲਦੀ ਹੈ ਜੀ, ਬਣੀ ਬਣਾਈ ਚੰਦਰ ਪ੍ਰਭਾ ਬੱਟੀ, ਇਹ ਵੀ ਚੰਗਾ ਇਲਾਜ ਹੈ, ਇਹ ਬਹੁਤ ਫਾਇਦਾ ਵੀ ਹੋਇਆ ਇਹਦਾ ਲੋਕਾਂ ਨੂੰ, ਬੈਕਫੀਟ ਵੀ ਦੀ ਆਈ ਸੀਗੀ। ਚੰਦਰ ਪ੍ਰਭਾ ਬੱਟੀ ਐਮਾਜ਼ੋਨ ਤੋਂ ਤੁਸੀਂ ਮੰਗਾ ਲਓ, ਜੇ ਨਹੀਂ ਸਟੋਰਾਂ 'ਚ ਮਿਲਦੀ। 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ, ਇਹ ਵੀ ਬਹੁਤ ਫਾਇਦਾ ਕਰਦੀ ਹੈਗੀ ਇਹਦੇ ਵਿੱਚ। ਫਿਰ ਮੇਥੀ ਦੀ ਸਬਜ਼ੀ ਫਾਇਦਾ ਕਰਦੀ ਹੈ, ਮੇਥੀ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਤੁਸੀਂ। ਅੱਗੇ ਖਾਂਸੀ ਵਾਸਤੇ ਪੁੱਛਦੇ ਆ, ਸਾਹ ਵਾਸਤੇ ਆ, ਖਾਂਸੀ ਵਾਸਤੇ, ਦੋਵਾਂ ਨੂੰ ਫਾਇਦਾ ਕਰੂਗੀ ਇਹ। ਜਿਹਨੂੰ ਦਮਾ ਦੁਮਾ ਹੈਗਾ ਉਹ ਵੀ ਸੀਤਾ ਫਲਾਦੀ ਚੂਰਨ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ। ਸੀਤਾ ਫਲਾਦੀ ਚੂਰਨ ਜੀ, ਇਹਦਾ ਤੁਸੀਂ ਆਪਣੇ ਐਂ ਕਰੋ, 1 ਸ਼ੀਸ਼ੀ ਮਾ ਹੋਊਗਾ ਇਹ, ਤੇ ਉਹਦੇ 5-6 ਚਮਚੇ ਤੁਸੀਂ ਲੈ ਕੇ ਕੌਲੀ ਮਾ ਪਾ ਲੈਣੇ ਹੈਗੇ, ਕੰਚ ਦੇ ਭਾਂਡੇ 'ਚ ਚਾਹੇ ਸ਼ੀਸ਼ੀ 'ਚ। ਉਹਦੇ ਵਿੱਚ ਉਨਾ ਕੁ ਬਦਾਮ ਰੋਗਨ ਪਾਉਣਾ ਹੈਗਾ ਤੁਸੀਂ, ਜਿੰਨਾ ਕੁ ਥੋੜ੍ਹਾ ਗਿੱਲਾ ਜਿਹਾ ਹੋ ਜਾਵੇ ਉਹ, ਐਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਜਾਂ ਗਿੱਲਾ ਜਿਹਾ ਹੋ ਗਿਆ ਗਾਰੇ ਵਾਂਗਰਾ, ਫਿਰ ਉਹਦੇ ਵਿੱਚ ਅੰਦਾਜ਼ੇ ਨਾਲ ਤੁਸੀਂ ਸ਼ਹਿਦ ਪਾਉਣਾ ਵੀ, ਜਿਸ ਤਰ੍ਹਾਂ ਜਾਮ ਮੰਗਰਾ ਹੋ ਜਾਵੇ ਉਹ, ਅਤੇ ਉਹਦੇ ਨਾਲ ਫਿਰ ਤੁਸੀਂ ਉਹਦੇ ਵਿੱਚ ਮਤਲਬ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਕਿਸੇ ਕਿਸਮ ਦੀ ਖੰਘ ਹੋਵੇ, ਉਹਨੇ ਲੰਗਸ ਦੀ ਪ੍ਰੋਬਲਮ ਹੋਵੇ, ਇਹ ਉਹਨੂੰ ਠੀਕ ਕਰਨ ਵਾਸਤੇ ਵਧੀਆ ਚੀਜ਼ ਹੈਗੀ ਜੀ ਖਾਂਸੀ ਨੂੰ। ਜਾਂ ਫਿਰ ਖਾਂਸੀ ਵਾਸਤੇ ਤਾਂ ਜਿਹੜੀ ਦੁੱਧ ਦੀ ਰਬੜੀ ਜੀ ਬਣਾ ਕੇ ਖਾ ਲਿਆ ਕਰੇ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ, ਇਹ ਵੀ ਫਾਇਦਾ ਕਰਦੀ ਜੀ ਖਾਂਸੀ ਨੂੰ। ਜਾਂ ਫਿਰ ਮਗਾਂ, ਕਾਲੀ ਮਿਰਚਾਂ, ਸੁੰਡ, ਇਹ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ, ਅਤੇ ਅੱਧਾ ਕੁ ਚਮਚਾ ਇਹਦਾ ਪਾਊਡਰ ਦਾ, ਅਤੇ ਅੱਧਾ ਚਮਚਾ ਸ਼ਹਿਦ ਦਾ। ਜੇ ਜ਼ਿਆਦਾ ਤਾਂ 1 ਚਮਚਾ ਵੀ ਕਰ ਸਕਦੇ, ਨਹੀਂ ਤਾਂ ਅੱਧਾ ਚਮਚਾ ਸਵੇਰ ਸ਼ਾਮ 2 ਟਾਈਮ ਲੈ ਲਿਆ ਕਰੋ। ਇਹਦੇ ਨਾਲ ਵੀ ਥੋੜ੍ਹੀ ਖਾਂਸੀ ਨੂੰ ਅਤੇ ਆਪਣੇ ਫਰਕ ਪੈ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਤੁਲਸੀ, ਹਰੜਾਂ ਅਤੇ ਮਿਸ਼ਰੀ, ਬਰਾਬਰ ਦੇ ਕੇ ਪਾਊਡਰ ਜਾਂ ਇਹਨਾਂ ਦਾ ਬਣਾ ਲਓ। ਇਹਨਾਂ ਦਾ ਵੀ ਅੱਧਾ ਚਮਚਾ ਅਤੇ ਸ਼ਹਿਦ ਦੇ ਵਿੱਚ ਲਾ ਕੇ ਖਾਣਾ ਹੈਗਾ ਜੀ। ਜਾਂ ਫਿਰ ਤੇਜ਼ ਪੱਤਾ ਜਿਹੜਾ ਹੁੰਦਾ, ਤੇਜ਼ ਪੱਤਾ, ਉਹਦਾ ਪਾਊਡਰ ਤੁਸੀਂ ਬਣਾ ਲੈਣਾ। 1 ਚਮਚਾ ਇਹ ਅਤੇ 1 ਚਮਚਾ ਸ਼ਹਿਦ ਦਾ ਮਿਕਸ ਕਰਕੇ 2 ਟਾਈਮ ਖਾਣਾ ਜੀ, ਸਵੇਰ ਸਾਂਝ ਨੂੰ। ਇਹ ਵੀ ਤੁਹਾਡੇ ਖਾਂਸੀ ਵਾਸਤੇ ਠੀਕ ਰਹੂਗਾ। ਨਹੀਂ ਤਾਂ ਇਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਪਿਆਜ਼ ਦਾ ਰਸ 1 ਚਮਚਾ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਇਹਦੇ ਵਿੱਚ ਹੋਰ ਤਿਰਫਲਾ ਬਹੁਤ ਵਧੀਆ ਚੀਜ਼ ਰਹੂਗੀ ਜੀ ਇਹਦੇ ਵਿੱਚ। ਜਿੰਨੀ ਮਰਜ਼ੀ ਖੰਘ ਹੋਵੇ, ਲੰਗਸ ਦੀ ਪ੍ਰੋਬਲਮ ਹੋਵੇ, ਇਹ ਮੈਂ ਆਪ ਘਰ ਵਰਤਿਆ ਜੀ, ਆਪਣੀ ਵਾਈਫ ਦੇ ਉੱਤੇ ਯੂਜ਼ ਕਰਿਆ ਸੀਗਾ, ਐਨ ਉਹਦੀ ਚੱਕ ਹੋ ਗਈ ਸੀ ਖੰਘ ਸਾਰੀ ਪੂਰੀ ਵਧੀਆ। ਉਹ ਤਿਰਫਲਾ ਪਾਊਡਰ ਤੁਸੀਂ ਲੈ ਲੈਣਾ ਹੈਗਾ, ਉਹਨੇ ਉਹਨਾਂ ਉਸ ਤਰ੍ਹਾਂ 5-7 ਚਮਚੇ 1 ਸ਼ੀਸ਼ੀ ਮਾ ਪਾ ਲਓ। ਉਹਦੇ ਵਿੱਚੋਂ ਉਹਨਾਂ ਸ਼ਹਿਦ ਪਾਉਣਾ ਜਿਸ ਤਰ੍ਹਾਂ ਤੁਸੀਂ ਆਪਣੇ ਜਾਮ ਮੰਗਰਾ ਬਣ ਜਾਵੇ, ਅਤੇ 1 ਚਮਚਾ ਤੁਸੀਂ ਆਪਣੇ ਲੈ ਲੈਣਾ ਹੈਗਾ। ਜੇ ਜ਼ਿਆਦਾ ਹੈਗਾ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਓ, ਇਹਦਾ ਕੋਈ ਵਿਗਾੜ ਨਹੀਂ ਹੈਗਾ। ਨਹੀਂ ਤਾਂ 1 ਚਮਚਾ ਤੁਸੀਂ ਰੋਜ਼ ਲਈ ਚੱਲਣਾ ਹੈਗਾ। ਇਹ ਕੋਈ ਕਿਸਮ ਦੀ ਲੰਗਸ ਦੀ ਪ੍ਰੋਬਲਮ ਹੋਵੇ, ਖਾਂਸੀ ਖੁੰਸੀ ਹੋਵੇ, ਸਾਰਾ ਆਪਣੇ ਠੀਕ ਕਰ ਦਿੰਦੀ ਜੀ ਇਹਦੇ ਨਾਲ। ਨਹੀਂ ਤਾਂ ਫਿਰ ਆਪਣੇ ਕਾਲੇ ਤਿਲ ਜਿਹੜੇ ਹੁੰਦੇ, ਅੱਧਾ ਚਮਚਾ ਕਾਲੇ ਤਿਲਾਂ ਦਾ ਲੈਣਾ, ਅੱਧਾ ਚਮਚਾ ਆਪਣੇ ਲੈਣਾ ਹੈਗਾ ਤੁਲਸੀ ਪਾਊਡਰ, ਅੱਧਾ ਚਮਚਾ ਲੈਣਾ ਹੈਗਾ ਸੁੰਡ ਦਾ। ਇਹ ਪਾ ਕੇ ਤੁਸੀਂ ਆਪਣੇ ਚਾਹ ਜੀ ਬਣਾ ਕੇ ਆਪਣੇ ਪੀ ਲਓ, ਇਹ ਬਹੁਤ ਵਧੀਆ ਚੀਜ਼ ਹੋਊਗੀ। ਅਥਾਈਟਸ ਵਾਲਿਆਂ ਵਾਸਤੇ ਵੀ ਠੀਕ ਹੈ ਇਹ। ਜਿਨ੍ਹਾਂ ਨੂੰ ਵਾਰੀ ਦਰਦ ਹੋ ਕੇ ਆਉਂਦੀ ਹੈਗੀ ਜਨਾਨੀਆਂ ਨੂੰ, ਉਹ ਆਪਣੇ ਲੈ ਸਕਦੇ ਹੈਗੇ, ਅਤੇ ਖਾਂਸੀ ਵਾਸਤੇ ਵੀ ਠੀਕ ਹੈਗੀ ਇਹ ਵਧੀਆ ਚੀਜ਼। ਅਤੇ ਖਾਂਸੀ ਵਾਲੇ ਅੰਗੂਰਾਂ ਦਾ ਜੂਸ ਤੁਸੀਂ ਆਪਣੇ ਪੀ ਲਿਆ ਕਰੋ, ਇਹ ਵੀ ਠੀਕ ਰਹਿੰਦਾ ਜੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਖਾਂਸੀ ਹਟਦੀ ਹੋਣੀ ਤਾਂ ਨਿੰਬੂ ਦੇ ਉੱਤੇ ਥੋੜ੍ਹਾ ਜਿਹਾ ਨਿੰਬੂ ਨੂੰ ਤਵੇ 'ਤੇ ਮਾੜਾ ਜਿਹਾ ਗਰਮ ਕਰਕੇ, ਉਹਦੇ ਉੱਤੇ ਆਪਣੇ ਕਾਲੀ ਮਿਰਚ ਅਤੇ ਕਾਲਾ ਲੂਣ ਇਹ ਪਾ ਕੇ ਉਹਦਾ ਚੱਟਣ ਲੱਗ ਜਾਓ, ਉਹਦੇ ਨਾਲ ਵੀ ਖਾਂਸੀ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਆਪਣੇ ਬੇਹੜਾ, ਜਿਹੜੇ ਬੇਹੜੇ ਹੁੰਦੇ, ਬੇਹੜਾ ਇਹ ਸਟੋਰਾਂ 'ਚ ਮਿਲ ਜੂਗਾ ਤੁਹਾਨੂੰ, 1 ਟੁਕੜਾ ਜ਼ਿਆਦਾ ਮੂੰਹ ਪਾ ਕੇ ਚੂਸਣ ਲੱਗ ਜਾਓ, ਇਹਦੇ ਨਾਲ ਵੀ ਹੱਥੋਂ ਆਉਂਦਾ ਹੋਵੇ, ਖਾਂਸੀ ਆਉਂਦੀ ਹੋਵੇ, ਉਹ ਠੀਕ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਬੱਕਰੀ ਦੇ ਦੁੱਧ ਦੇ ਵਿੱਚ ਜਿਹਨਾਂ ਨੂੰ ਹਟਦੀ ਨਹੀਂ ਖਾਂਸੀ, 1 ਚਮਚਾ ਹਲਦੀ ਦਾ ਘੁਲ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਤੁਹਾਨੂੰ ਠੀਕ ਹੈ ਜੀ। ਨਹੀਂ ਤਾਂ ਸੁੰਡ, ਕਾਲੀ ਮਿਰਚਾਂ, ਹਲਦੀ, ਇਹ 3 ਚੀਜ਼ਾਂ ਬਰਾਬਰ ਲੈ ਕੇ ਜੀ, ਇਹ ਤੁਸੀਂ ਆਪਣੇ ਅੱਧਾ ਚਮਚਾ ਕੋਸੇ ਪਾਣੀ ਨਾਲ ਲੈ ਲਿਆ ਕਰੋ,
ਹੋ ਗਿਆ ਜੀ ਟਾਈਮ? ਜੀ ਸਮਾਂ ਹੋ ਗਿਆ ਜੀ। ਚਲੋ ਠੀਕ ਹੈ ਜੀ, ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।